ਕੈਲੀਫੋਰਨੀਆ ਦੇ ਸ਼ਹਿਰ ਤੇ ਜਿਹੜੇ ਫਾਰਮ ਆ ਉਹਨਾਂ ਨੂੰ 10% ਸਟੇਟ ਦਾ ਜਿਹੜੀ ਪਾਣੀ ਦੀ ਸਪਲਾਈ ਆ ਉਹ ਮਿਲੇਗੀ, ਜਿੰਨੀ ਉਹਨਾਂ ਨੇ ਮੰਗੀ ਸੀ ਉਸ ਦੇ ਵਿੱਚੋਂ ਮਹਿਜ 10% 2024 ਦੇ ਸ਼ੁਰੂਆਤ ਤੋਂ ਬਾਅਦ 'ਚ। ਕੈਲੀਫੋਰਨੀਆ ਦੀਆਂ ਜਿਹੜੀਆਂ ਵਾਟਰ ਏਜੰਸੀਜ਼ ਜਿਹੜਾ ਕਹਿੰਦੇ 27 ਮਿਲੀਅਨ ਲੋਕਾਂ ਨੂੰ ਸਰਵ ਕਰਦੀ ਆ, ਉਹਨਾਂ ਨੂੰ ਮਹਿਜ 10% ਕੁੱਲ ਅਲੋਟਡ ਪਾਣੀ ਅਲੋਟ ਕੀਤਾ ਗਿਆ, ਜਿੰਨੀ ਉਹਨਾਂ ਨੇ ਮੰਗ ਕੀਤੀ। ਉਹ ਜਿਹੜੇ ਸੂਬੇ ਵਾਲੇ ਉਹ ਕਹਿ ਰਹੇ ਕਿਉਂਕਿ ਫਾਲ ਦੇ ਵਿੱਚ ਕਾਫੀ ਡਰਾਈ ਰਿਹਾ ਆ, ਇਸ ਕਰਕੇ ਅਸੀਂ ਜ਼ਿਆਦਾ ਪਾਣੀ ਨਹੀਂ ਦੇ ਸਕਦੇ। ਹੁਣ ਤਾਂ ਵੈਸੇ ਕਿਹਾ ਤੇ ਇਹੀ ਜਾ ਰਿਹਾ ਸੀ ਵੀ ਪਹਿਲੋਂ ਮੀਂਹ ਬਹੁਤ ਪਏ ਆ ਤੇ ਇਸ ਵਾਰ ਪਾਣੀ ਦੀ ਭਰਮਾਰ ਆ, ਪਰ ਲੱਗ ਇਦਾਂ ਰਿਹਾ ਆ ਵੀ ਬਹੁਤੇ ਲੋਕਾਂ ਨੂੰ ਪਾਣੀ ਜਿਹੜਾ ਆ ਉਹ ਸ਼ਾਇਦ ਘੱਟ ਹੀ ਜਿਹੜਾ ਉਹ ਮਿਲੇ। ਹੁਣ ਉਦਾਂ ਅਲ ਨੀਨੀਓ ਦੇ ਕਰਕੇ ਕਹਿ ਰਹੇ ਆ ਵੀ ਨਵੇਂ ਸਟਾਰਮਸ ਜਿਹੜੇ ਆ ਉਹ ਆਉਣਗੇ, ਪਾਣੀ ਜਿਹੜਾ ਉਹ ਹੋਰ ਆ ਸਕਦਾ ਆ, ਪਰ ਟੋਟਲ ਸਟੇਟ ਦੀ ਸਪਲਾਈ ਦੇ ਵਿੱਚੋਂ ਜਿੰਨੀ ਮੰਗ ਕੀਤੀ ਗਈ ਸੀ ਮਹਿਜ 10% ਪਾਣੀ ਇਹਨਾਂ ਨੂੰ ਮਿਲ ਜਾ ਰਿਹਾ ਆ। ਸੋ ਕਹਿੰਦੇ ਵੀ ਜਿਹੜੇ ਇਹ ਮਹੀਨੇ ਆ ਬੜੇ ਕ੍ਰਿਟੀਕਲ ਹੁੰਦੇ ਆ ਜਦੋਂ ਇਨੀਸ਼ੀਅਲ ਵਾਟਰ ਐਲੋਕੇਸ਼ਨ ਕੀਤੀ ਜਾਂਦੀ ਆ। ਉਹਨਾਂ ਨੇ ਨਾਲ ਇਹ ਕਿਹਾ ਆ ਵੀ ਜੇ ਪਾਣੀ ਦੀ ਮਾਤਰਾ ਦੇ ਵਿੱਚ ਸੁਧਾਰ ਹੁੰਦਾ ਆ ਤਾਂ ਅਸੀਂ ਇਹ ਅਲਾਟਮੈਂਟ ਆ ਉਸ ਨੂੰ ਵਧਾ ਵੀ ਸਕਦੇ ਹੈਗੇ ਆ। ਸੋ ਕਾਰਲਾ ਨੀਮਥ ਜਿਹੜੇ ਡਾਇਰੈਕਟਰ ਨੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦਾ ਵਾਟਰ ਈਅਰ ਇਹ ਆਫ ਹੈਗਾ ਆ ਤੇ ਕਹਿੰਦੇ ਰੈਲੇਟਿਵਲੀ ਡਰਾਈ ਸਟਾਰਟ ਹੋਇਆ ਆ, ਇਸ ਲਈ ਆਪਾਂ ਪਾਣੀ ਜਿਹੜਾ ਘੱਟ ਦੇ ਰਹੇ ਆ। ਅਲ ਨੀਨੀਓ ਦੀ ਉਹਨਾਂ ਨੂੰ ਉਮੀਦ ਆ, ਕਹਿੰਦਾ ਵੀ ਇਹਦੇ ਨਾਲ ਵੈਟ ਵੈਦਰ ਆਊਗਾ, ਜ਼ਿਆਦਾ ਮੀਂਹ ਪੈਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਵਧਾਇਆ ਜਾ ਸਕਦਾ। ਸਟੇਟ ਵਾਟਰ ਪ੍ਰੋਜੈਕਟ ਕਹਿੰਦਾ ਵੀ 2/3 ਸੂਬੇ ਦੇ ਲੋਕਾਂ ਨੂੰ ਜਾਂ ਕੁੱਲ 1172 ਸਕੁਅਰ ਮਾਈਲ ਇਲਾਕੇ ਦੇ ਜਿਹੜੇ ਫਾਰਮਲੈਂਡ ਆ ਉਹਨਾਂ ਨੂੰ ਪਾਣੀ ਜਿਹੜੇ ਮੁਹੱਈਆ ਕਰਵਾਉਂਦਾ ਆ। ਸੋ ਕੈਲੀਫੋਰਨੀਆ ਦੇ ਅਧਿਕਾਰੀ ਕਹਿੰਦੇ ਵੀ ਪਹਿਲੀ ਵਾਟਰ ਐਲੋਕੇਸ਼ਨ ਹਰ ਸਾਲ ਦਸੰਬਰ 1 ਨੂੰ ਜਿਹੜੀ ਉਹ ਕੀਤੀ ਜਾਂਦੀ ਆ ਸਨੋ ਪੈਕ ਦੇ ਆਧਾਰ ਦੇ ਉੱਤੇ। ਫਿਰ ਹਰ ਮਹੀਨੇ ਬਾਅਦ ਇਹ ਜਿਹੜੀ ਐਲੋਕੇਸ਼ਨ ਆ ਪਾਣੀ ਦੇ ਉੱਤੇ, ਮੀਂਹ ਦੇ ਉੱਤੇ, ਸਨੋ ਦੇ ਉੱਤੇ ਜਿਹੜੀ ਉਹ ਅਲਾਟ ਕਰਦੇ ਰਹਿੰਦੇ ਆ, ਅਪਡੇਟ ਹੁੰਦੀ ਆ। ਇੱਕ ਸਾਬਕਾ ਕਰੈਕਸ਼ਨਲ ਆਫੀਸਰ ਨੂੰ ਫੈਡਰਲ ਪ੍ਰਿਜ਼ਨ ਹੋਈ ਹੈਗੀ ਆ 5 ਸਾਲਾਂ ਦੀ। ਕਾਰਨ ਇਹ ਆ ਵੀ ਸੈਕਸ਼ੂਅਲੀ ਅਬਿਊਜ਼ਿੰਗ ਦਾ ਇਨਮੇਟਸ। ਸੋ ਕੈਦੀ ਜਿਹੜੇ ਸੀ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਸੀ। 2 ਕੈਦੀ ਸੀ, ਦੋਨੋਂ ਹੀ ਬੀਬੀਆਂ ਸੀਗੀਆਂ। ਕੈਲੀਫੋਰਨੀਆ ਦਾ ਇਹ ਵਾਰਡਨ ਸੀਗਾ ਜੇਲ੍ਹ ਦਾ, ਤੇ ਜੌਨ ਰਸਲ ਬੈਲਹਾਊਸ ਨਾਮ ਦਾ ਜੋ ਇਹ ਕਰੈਕਸ਼ਨਲ ਆਫੀਸਰ ਆ, ਇਸ ਨੂੰ 2 ਕਾਊਂਟਸ ਆਫ ਸੈਕਸ਼ੂਅਲ ਅਬਿਊਜ਼ ਤੇ 3 ਕਾਊਂਟਸ ਆਫ ਅਬਿਊਸਿਵ ਸੈਕਸ਼ੂਅਲ ਕੰਟੈਕਟ, ਜਿਹਦੇ ਵਿੱਚ 2 ਬੀਬੀਆਂ ਸੀਆਂ, 2019 ਤੇ 2020 ਦੇ ਵਿੱਚ ਵਾਪਰਿਆ, ਜੋ ਫੈਡਰਲ ਕਰੈਕਸ਼ਨਲ ਫੈਸਿਲਿਟੀ ਡਬਲਿਨ ਦੇ ਵਿੱਚ ਹੈਗੀ ਆ, 20 ਮੀਲ ਈਸਟ ਆਫ ਓਕਲੈਂਡ। ਤੇ 5 ਸਾਲਾਂ ਦੀ ਸਜ਼ਾ ਹੋਈ ਆ, 3 ਮਹੀਨੇ ਬਿਹਾਈਂਡ ਬਾਰ। ਇਹ ਅੱਜ ਅਨਾਉਂਸ ਕੀਤਾ ਗਿਆ ਹੈ। US ਅਟਾਰਨੀ ਇਸਮੈਲ ਰੈਮਸੇ ਜੋ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਆ, ਉਹਨਾਂ ਵੱਲੋਂ ਦੱਸਿਆ ਗਿਆ। ਉਹ ਕਹਿੰਦੇ ਵੀ ਇਹ ਮੈਸੇਜ ਕਲੀਅਰ ਹੈਗਾ ਆ ਵੀ ਤੁਸੀਂ ਕੈਦੀਆਂ ਨੂੰ ਜਿਹੜੇ ਗਾਰਡਸ ਆ ਜੇ ਸੈਕਸ਼ੂਅਲੀ ਅਬਿਊਜ਼ ਕਰਦੇ ਆ ਉਸ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ